ਹਨੂੰਮਾਨ ਭਾਈ ਇਹ ਦੱਸੋ ਕਿ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸਾਂ ਕਿ ਮਾਮਲਾ ਜਿਹੜਾ ਹੁਣ ਸਿਆਸੀ ਹੋ ਗਿਆ ਹੈ, ਇਹਦੇ ਵਿੱਚ ਸਿਆਸਤਦਾਨ ਵੀ ਸਾਹਮਣੇ ਆ ਗਏ ਨੇ, ਜਿਹੜੇ ਪੋਲੀਟੀਕਲ ਪਾਰਟੀਜ਼ ਨੇ ਉਹ ਵੀ ਇਹਦੇ ਉੱਤੇ ਗੱਲਬਾਤ ਕਰ ਰਹੇ ਨੇ, ਅਤੇ ਪੁਲਿਸ ਜਿਹੜਾ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਅਸੀਂ ਇਹਦੀ ਤਹਿਕੀਕ ਤਫਤੀਸ਼ ਜਿਹੜੀ ਹੈ ਉਹ ਬੜੀ ਸ਼ਫਾਫ ਤਰੀਕੇ ਨਾਲ ਕਰਾਂਗੇ। ਇੱਕ ਗੱਲ ਦੱਸੋ ਕਿ ਜਿਸ ਵਕਤ ਇਹ ਸਾਰਾ ਕੁਝ ਹੋ ਰਿਹਾ ਸੀ ਉਸ ਵਕਤ ਜਿਹੜੇ ਰਜ਼ਾਡਾਰ ਸਾਹਿਬ ਨੇ ਉਹ ਮੌਜੂਦ ਸਨ ਉਸ ਕਾਰ 'ਚ, और जिन्नी भी कार्रवाई हुई चाहे वो ज्यादती होवे अगवा होवे उस दौरान भी जड़ा है वो मौजूद सन। तो किन्ना एक क्योंकि दफात में वेखा जाए बड़े खतरनाक लगे ने इस केस तो किन्ना एक मामला ये अगर उन्हें ज्यादती नहीं भी की जी कि फिलहाल क्योंकि DNA नहीं आया तो फिलहाल जड़ा किया जा रहा है हिक ही मुलजिम का DNA मैच होए, अगर उन्हें ज्यादती नहीं भी की तो ये मामला उन्होंने कितना खतरनाक हो सकता है दफात में वेख्या जाए और इस एक्ट में वेख्या जाए जो उस कार होया उन्होंने मौजूदगी या गैर मौजूदगी जे भी कह लो। ਇਹਦੇ ਸ਼ਾਇਦ ਦੇਖੋ ਜਿਹੜੀ ਪੁਲਿਸ ਦੀ ਹਾਲੇ ਤੱਕ ਤਫਤੀਸ਼ੀ ਇਬਤਦਾਈ ਰਿਪੋਰਟ ਸੀ ਉਹ ਮੈਂ ਪੜ੍ਹੀ ਹੈ, ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਭਾਈ ਜਦੋਂ ਆਇਆ ਤੇ ਰਜ਼ਾਡਾਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਰਾਬਤਾ ਕਰ ਲਓ। ਉਹ ਕੁੜੀਆਂ ਨੇ ਜਦੋਂ ਆਪਣੇ ਘਰ ਰਾਬਤਾ ਕੀਤਾ ਤੇ ਉਹਨਾਂ ਨੇ ਉੱਥੇ ਆਪਣੇ ਜਿਹੜੇ ਵਾਲਦ ਸੀ ਕਾਰਲਸ ਉਹਨਾਂ ਨੂੰ ਕਿਹਾ ਕਿ ਤੁਸੀਂ ਫਟਾਫਟ ਪੈਸਿਆਂ ਦਾ ਬੰਦੋਬਸਤ ਕਰੋ, $5 ਲੱਖ ਦਾ। ਉਹਨਾਂ ਨੇ ਕਿਹਾ ਮੈਂ ਇੰਨੀ ਛੇਤੀ ਇਹ ਪੈਸੇ ਨਹੀਂ ਕਰ ਸਕਦਾ, ਤੇ ਲੇਕਿਨ $17 ਕਿ $19,000 ਉਹਨਾਂ ਨੂੰ ਭੇਜਤਾ कि तुसी ए पैसे इन्ने मेरे को हैगे ने, लेकिन वो स्पैनिश पुलिस के नाल राबते च हैगे सी ते वो इस सारे केस नूं परसू भी कर रहे सी। हुण उत्थे कुड़ियां दा कहना है कि जिस टाइम साडी वालद नाल गल हो गई पैसे आए ने, ਉਹਦੇ बाद अहमद रजा डार ਜਿਹੜਾ ਤਫਤੀਸ਼ 'ਚ ਲਿਖਿਆ ਗਿਆ ਕਿ ਉੱਥੋਂ ਉਸ ਕਮਰੇ 'ਚੋਂ ਬਾਹਰ ਚਲਾ ਗਿਆ। ਉੱਥੇ ਵਹੀਦ ਤੇ ਇਹਦੇ ਨਾਲ ਦੇ 2 ਮੁੰਡੇ ਸੀ। ਉਹਦੇ ਬਾਅਦ ਵਹੀਦ ਜਦੋਂ ਬਾਹਰ ਜਾਂਦਾ ਤੇ ਉਹਨਾਂ ਦੋਨੋਂ ਮੁੰਡਿਆਂ ਨੇ ਇਸ ਤਰ੍ਹਾਂ ਜ਼ਿਆਦਤੀ ਕੀਤੀ ਹੈ। ਉਹਦੇ ਬਾਅਦ ਇੱਕ ਹੋਰ ਮੁੰਡਾ ਜਿਹੜਾ ਬਾਹਰੋਂ ਆਉਂਦਾ ਉਹਨੇ ਜ਼ਿਆਦਤੀ ਕੀਤੀ। ਇੱਕ ਬੰਦਾ ਹੋਰ ਸੀ ਜਿਹਦੇ ਕੋਲ ਉੱਥੇ ਅਸਲਾ ਵੀ ਮੌਜੂਦ ਸੀ, ਉਹ ਆ ਕੇ ਕੁੜੀਆਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਂਦਾ ਰਿਹਾ। ਉਹਦੇ ਬਾਅਦ ਉਹ ਵੀ ਬਾਹਰ ਚਲਾ ਗਿਆ। ਲੇਕਿਨ ਇਹ ਸਾਰੇ ਕੇਸ ਦੇ ਵਿੱਚ ਕਿਉਂਕਿ ਸਾਰੀ ਪਲੈਨਿੰਗ ਜਿਹੜੀ ਮਾਸਟਰਮਾਈਂਡ ਪੁਲਿਸ ਨੇ ਆਪ ਅਹਿਮਦ ਰਜ਼ਾ ਡਾਰ ਨੂੰ ਕਰਾਰ ਦਿੱਤਾ ਤੇ ਇਹ ਰੇਪ ਦੇ ਕੇਸ ਬੇਸ਼ੱਕ ਇਹਦਾ DNA ਨਾ ਮੈਚ ਕਰੇ, ਲੇਕਿਨ 109 ਦੇ ਤਹਿਤ ਜਿਹੜੀ ਇਹ ਕਾਰਵਾਈ ਇਹਦੀ ਜਿਹੜੀ ਹੈ ਜ਼ਰੂਰ ਹੋਏਗੀ ਇਹਦੇ ਖਿਲਾਫ, ਕਿਉਂਕਿ ਇਹ ਮੁਸ਼ਾਵਰਤ 'ਚ ਆ ਜਾਂਦਾ ਹੈ। ਤੇ 109 'ਚ ਵੀ ਇੱਥੇ ਜਿਹੜਾ ਤੁਹਾਨੂੰ ਪਤਾ ਕਿ ਸਜ਼ਾਵਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ। ਸਾਬਿਕ ਵਜ਼ੀਰ ਆਜ਼ਮ ਜਿਹੜੇ ਨੇ ਉਹ ਫਾਂਸੀ ਲੱਗ ਗਏ ਸੀ, ਲੇਕਿਨ ਇਹ ਹੁਣ ਪੁਲਿਸ ਦੀ ਇਹਦੀ ਮੁਕੰਮਲ ਪੁਲਿਸ ਵਾਸਤੇ ਟੈਸਟ ਕੇਸ ਹੈਗਾ ਤੇ ਪੁਲਿਸ ਇਹਦਾ ਹੁਣ ਦੇਖੋ ਚਲਾਨ ਕੀ ਅਦਾਲਤ 'ਚ ਜਮ੍ਹਾਂ ਕਰਾਉਂਦੀ ਹੈ, ਅਦਾਲਤ ਕੀ ਸਮੂਥ ਪੇਸ਼ ਕਰਦੀ ਹੈ, ਉਹਦੇ ਬਾਅਦ ਹੀ ਪਤਾ ਚੱਲੇਗਾ ਕਿ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ। ਨੁਮਾਨ ਭਾਈ बड़ा आम फहम सवाल तुसी भी सुनिया होएगा, लोग कहते हैं जी आम बंदा कोई कार्रवाई करता इस तरह की क्योंकि एक रेप का केस है और गैंग रेप का केस है तो उहदे ते नेफे च भी पिस्टल चल जाता, कदे हाफ फ्राई हो जाता, कदे फुल फ्राई हो जाता। मामला CCD नूं नहीं दिता जा रहा, वजह क्या नज़र आ रही है तुहानूं? देखो ਇਹਦੇ 'ਚ ਜਿਸ ਵਕਤ ਇੱਕ ਉਹ ਬੱਚੀ ਵਾਲਾ ਕੇਸ ਹੋਇਆ ਹਾਨੀਆਂ ਜਿਹੜੀ CCD ਦੀ ਐਲਕਾਰ ਦੀ ਫਾਇਰਿੰਗ ਨਾਲ ਬੱਚੀ ਸ਼ਹੀਦ ਹੋ ਗਈ ਚਕਵਾਲ ਦੇ ਵਿੱਚ, ਉਹਦੇ ਬਾਅਦ CCD ਜਿਹੜੀ ਹੈ ਉਹ ਵੈਸੇ ਹੀ ਬੈਕਫੁੱਟ ਤੇ ਚਲੀ ਗਈ ਹੈ। CCD ਦੇ ਉਸ ਤਰ੍ਹਾਂ ਸਾਨੂੰ ਪੁਲਿਸ ਮੁਕਾਬਲੇ ਜਾਂ ਉਸ ਤਰ੍ਹਾਂ ਸਾਥੀ ਚੁਰਾਣੇ ਕਾਫੀ ਅਰਸੇ ਤੋਂ ਨਜ਼ਰ ਨਹੀਂ ਆ ਰਹੇ ਕਿ ਸਾਥੀ ਚੁਰਾਣ ਆਏ ਨੇ, ਉਹ ਸਾਥੀ ਵੀ ਗਾਇਬ ਹੋ ਗਏ ਨੇ। ਤੇ ਉਹਦੇ ਬਾਅਦ ਇਹ ਕੇਸ ਜਿਹੜਾ ਹੈ ਅਗਰ ਦੂਸਰੇ ਕਿਸੇ ਪਾਸੇ ਹੁੰਦਾ ਤੇ ਇਬਤਦਾਈ ਤੌਰ ਤੇ ਹੀ ਇਹਦੀ ਤਫਤੀਸ਼, ਕਿਉਂਕਿ ਗੈਂਗ ਰੇਪ ਦਾ ਕੇਸ ਹੈ, ਗੈਂਗ ਰੇਪ ਦਾ ਮੁਕੱਦਮਾ, ਇਹਦੀ ਤਫਤੀਸ਼ ਕਰਨੀ ਹੀ CCD ਨੂੰ ਚਾਹੀਦੀ ਸੀ। ਲੇਕਿਨ ਫੈਸਲ ਕਾਮਰਾਨ ਕੋਲ ਜਦੋਂ ਸਵਾਲ ਕੀਤਾ ਗਿਆ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਕਾਨੂੰਨ ਦੇ ਮੁਤਾबिक ਅਗਰ ਕੋਈ ऑफेंस ਜਿਹੜਾ कमिटेड ਹੋਏ, ਅਗਰ ਪਹਿਲੇ ਤੋਂ ਪਲੈਨਿੰਗ ਕਰਕੇ ਕੀਤਾ ਹੋਇਆ ਤੇ ਫਿਰ ਉਹਦੀ ਤਫਤੀਸ਼ ਜਿਹੜੀ ਹੈ ਉਹ CCD ਨੂੰ ਨਹੀਂ ਜਾਂਦੀ, ਉਹਦੀ ਤਫਤੀਸ਼ ਜਿਹੜੀ ਉਹ ਇਨਵੈਸਟੀਗੇਸ਼ਨ ਕਰੇਗੀ। ਤੇ CCD ਦੇ ਹਵਾਲੇ ਨਾਲ ਤੇ ਜਿਹੜੀ ਮੇਰੇ ਕੋਲ ਇਤਲਾਤ ਨੇ ਜ਼ਰਾਏ ਦੇ ਮੁਤਾबिक ਜਿਹੜਾ ਸਿਆਸੀ ਇਨਫਲੂਐਂਸ ਹੈ ਉਹ ਸਿਰਫ ਐਸੇ ਚੀਜ਼ ਤੇ ਹੈਗਾ ਕਿ ਇਹਨਾਂ ਨੂੰ ਜਿਹੜੀ ਵੀ ਸਜ਼ਾ ਮਿਲਣੀ ਉਹ ਅਦਾਲਤ ਤੋਂ ਮਿਲੇ, CCD ਨੂੰ ਇਹਨਾਂ ਦੇ ਹਵਾਲੇ ਨਾ ਕੀਤਾ ਜਾਏ। अच्छा नुमान भाई ये भी खबर ने और साढ़े सहाफ़ी दोस्त ही जड़ा है वो सोशल मीडिया पर पा रहे हैं कि ख़वातीन जा चुकिया ने, शायद वो कोई राज़ीनामा भी लिख के ले गई ने। आल दो फैसल कामरान साहब कह रहे हैं कि जी ऐसा ही साढ़े इलम कुछ नहीं, और नाल ये भी लोग कह रहे हैं कि जी क्योंकि ख़वातीन चले गए ने पैरवी नहीं होएगी इस केस की, तो मामला कुछ अरसे के बाद जो मीडिया थोड़ा घट हो जाएगा तो फिर रफा दफा ही हो जाना है। ऐसा देखो ये ਜਿਹੜਾ ਜ਼ਿਆਦਤੀ ਦਾ ਹੈਗਾ ਇਹਦੇ 'ਚ ਜਿਹੜਾ ਅਹਿਮਦ ਰਜ਼ਾ ਡਾਰ ਹੈ ਉਹਦੀ ਹੱਦ ਤੱਕ अगर कुड़ियां कह भी दिंदियां ने कि साडा इन्हां नाल तस्वीर हो गया, असीं केस नूं परसू नहीं करना चाहते, तो क्योंकि गैंग रेप का मसला है ऑटोमैटिकली ਇਹਦੇ 'ਚ फिर स्टेट मुद्दई बन जाएगी। ਇਹਦੇ 'ਚ कोई ना कोई जरूर ਜਿਹੜਾ इबरत का निशान जरूर बनेगा। वो बेशक
ਬਾਕੀ ਮੁਲਜ਼ਮਾਨ ਜਿਨ੍ਹਾਂ ਨੇ ਰੇਪ ਕੀਤਾ ਉਹ ਬਣਨ ਸਹੀ ਤੇ ਲੇਕਿਨ ਉਹਦੇ ਸ਼ਿਕੰਜੇ ਦੇ ਵਿੱਚ ਮਾਸਟਰ ਪਲਾਨਰ ਆਏਗਾ ਜ਼ਰੂਰ। ਇਹ ਅੱਗੇ ਚੱਲ ਕੇ ਤੁਸੀਂ ਦੇਖਣਾ ਹੈ ਪੁਲਿਸ ਵਾਸਤੇ, ਕਿਉਂਕਿ ਟੈਸਟ ਕੇਸ ਹੈਗਾ ਇਹਦੇ 'ਚ। ਵੈਸੇ ਤੇ ਸਾਡੇ ਜੋ ਕਾਨੂੰਨ ਹੈਗਾ ਉਹਦੇ ਮੁਤਾਬਿਕ ਤਾਂ ਕਤਲ ਦੀ ਵੀ ਦੀਅਤ ਹੋ ਜਾਂਦੀ ਹੈ, ਲੇਕਿਨ ਇਹ ਕੇਸ ਜਿਹੜਾ ਹੈ ਕਿਉਂਕਿ ਹਾਈ ਫੜ ਚੁੱਕਿਆ ਹੈ ਤੇ ਮੇਰਾ ਖਿਆਲ ਹੈ ਕਿ ਇਹਦੇ 'ਚ ਕੋਈ ਨਾ ਕੋਈ ਮੰਤਕੀ ਅੰਜਾਮ ਤੱਕ ਜ਼ਰੂਰ ਪਹੁੰਚੇਗਾ। ਪੁਲਿਸ ਵਾਸਤੇ ਚੈਲੰਜ ਕੇਸ ਹੈਗਾ, ਜਾਂ ਤੇ ਫਿਰ ਪੁਲਿਸ ਦੇ ਕਿਸੇ ਅਫਸਰਾਂ ਦੀ ਕੁਰਬਾਨੀ ਵੀ ਦੇਣੀ ਪਏਗੀ ਇਹਨਾਂ ਨੂੰ, ਨਹੀਂ ਤੇ ਫਿਰ ਇਹ ਕੇਸ ਜਿਹੜਾ ਹੈ ਪੁਲਿਸ ਲੈ ਕੇ ਚੱਲੇਗੀ ਜ਼ਰੂਰ। ਅੱਛਾ ਨੁਮਾਨ ਭਾਈ, ਆਖਿਰ 'ਚ ਇਹ ਵੀ ਦੱਸ ਦਿਓ, ਬੜਾ ਅਫਸੋਸਨਾਕ ਮੈਨੂੰ ਤਾਂ ਲੱਗਦਾ ਹੈ ਬੜਾ ਅਫਸੋਸਨਾਕ ਵਾਕਿਆ ਸੀ ਕੱਲ ਫੈਸਲ ਕਾਮਰਾਨ ਸਾਹਿਬ ਨਾਲ ਸਾਫੀਆਂ ਨੇ ਬੜੀ ਉਹਨਾਂ ਨੇ ਤਲਖ ਕਲਾਮੀ ਵੀ ਹੋਈ ਔਰ ਲੱਗ ਰਿਹਾ ਸੀ ਕਿ ਕੋਈ ਸ਼ਾਇਦ ਉਹਨਾਂ ਦਾ ਆਪਸ ਦਾ ਹੀ ਕੋਈ ਮਾਮਲਾ ਸੀ। ਇੱਕ ਤੇ ਦੱਸ ਦਿਓ ਇਹ ਕਿਉਂ ਹੋਇਆ, ਔਰ ਦੂਜਾ ਕੀ ਲੱਗਦਾ ਹੈ ਕਿ ਇਹ ਦਰੁਸਤ ਅਮਲ ਸੀ ਜਿਹੜਾ ਸਾਫੀਆਂ ਦੀ ਤਰਫ ਕੋਲ ਕੀਤਾ ਗਿਆ? ਦੇਖੋ ਕਿਸੇ ਵੀ ਐਸੀ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਇਹ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਹੈਗੀ ਸ਼ਾਇਦ ਭਾਈ, ਜਿਹਦੇ ਤੇ ਸਾਰੀ ਇੰਟਰਨੈਸ਼ਨਲ ਮੀਡੀਆ ਦੀ ਨਜ਼ਰਾਂ ਹੈਗੀਆਂ ਸੀ। ਫੈਸਲ ਕਾਮਰਾਨ ਸਾਹਿਬ ਦਾ ਜਿਹੜਾ ਸਟਾਂਸ ਸੀ, ਉਹਨਾਂ ਨੇ ਆਪਣਾ ਜਿਹੜਾ ਬਿਆਨੀਆ ਦੇਣਾ ਸੀ, ਮੌਕਫ ਦੇਣਾ ਸੀ, ਉਹ ਉਹਨਾਂ ਨੇ ਦਿੱਤਾ। ਉਸ ਟਾਈਮ ਸਾਰੇ ਚੈਨਲ ਜਿਹੜੇ ਨੇ ਜੀ ਇੰਟਰਨੈਸ਼ਨਲ ਨੈਸ਼ਨਲ ਤਕਰੀਬਨ ਲਾਈਵ ਸੀ, ਨੈਸ਼ਨਲ ਚੈਨਲ ਤੇ ਸਾਡੇ ਸਾਰੇ ਲਾਈਵ ਹੈਗੇ ਸੀ, ਬਾਕੀ ਸਾਰੀ ਇਹਦੇ ਤੇ ਨਜ਼ਰ ਰੱਖੇ ਸੀ। ਫਿਰ ਉਹਦੇ ਬਾਅਦ ਸਾਥੀਆਂ ਨੂੰ ਜਿਹੜੇ ਉੱਥੇ ਮੌਜੂਦ ਸੀ, ਸਭ ਤੋਂ ਪਹਿਲੇ ਤੇ ਉਹਨਾਂ ਨੂੰ ਅਗਰ ਕੋਈ ਜ਼ਾਤੀ ਮਸਲਾ ਸੀ ਤੇ ਉਹ ਫੈਸਲ ਕਾਮਰਾਨ ਨੂੰ ਉਸ ਕੇਸ ਦੇ ਹਵਾਲੇ ਨਾਲ ਐਸੇ ਸਵਾਲ ਕਰਦੇ ਕਿ ਉੱਥੇ ਪੁਲਿਸ ਦੇ ਨਾਲ ਜਿਹੜਾ ਮੀਡੀਆ ਟ੍ਰਾਇਲ ਹੋ ਸਕਦਾ ਸੀ। ਲੇਕਿਨ ਉੱਥੇ ਮੈਂ ਆਪਣੇ ਜਿਹੜੇ ਸਾਥੀ ਨੇ ਸਾਫੀ ਉਹਨਾਂ ਨੂੰ ਬਿਲਕੁਲ ਵੀ ਸਪੋਰਟ ਨਹੀਂ ਕਰਾਂਗਾ, ਕਿਉਂਕਿ ਉੱਥੇ ਸਾਰੇ ਆਪਣੇ ਆਪਣੇ ਜ਼ਾਤੀ ਮਸਲੇ ਲੈ ਕੇ ਆਏ ਸੀ। ਕਿਸੇ ਦਾ ਕਹਿਣਾ ਸੀ ਜੀ ਕਿ ਤੁਸੀਂ ਮੇਰਾ ਫੋਨ ਨਹੀਂ ਚੁੱਕਦੇ, ਕਿਸੇ ਨੇ ਕਿਹਾ ਮੇਰੇ ਪ੍ਰੋਗਰਾਮ ਨਹੀਂ ਰਿਕਾਰਡ ਕਰਾਉਂਦੇ, ਕਿਸੇ ਨੇ ਕਿਹਾ ਜੀ ਮੇਰੇ ਦਫ਼ਤਰ ਸ਼ਿਕਾਇਤ ਕਰਤੀ ਹੈ। ਇਹ ਉਹ ਚੀਜ਼ਾਂ ਨੇ ਜਿਹੜੀ ਕਿ ਇਸ ਕੇਸ ਤੋਂ ਵਾਲਾ ਤਾਕ ਰੱਖ ਕੇ ਇਸ ਕੇਸ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਸੀ, ਕਿਉਂਕਿ ਪਾਕਿਸਤਾਨ ਦੇ ਉੱਤੇ ਇਹ ਇੱਕ ਬਹੁਤ ਵੱਡਾ ਮੁਲਕ ਦੇ ਉੱਤੇ ਧੱਬਾ ਜਿਹੜਾ ਹੈ ਉਹ ਆਇਆ ਹੈ ਕਿ ਬਾਹਰੋਂ ਫੋਰਨਰ ਕੁੜੀਆਂ ਆਈਆਂ ਨੇ ਪਾਕਿਸਤਾਨ 'ਚ। ਪਹਿਲੀ ਸਿਆਸਤ ਇੰਨੀ ਨਹੀਂ ਹੈਗੀ ਤੇ ਉਹਨਾਂ ਨਾਲ ਇਹ ਹੋ ਗਿਆ ਤੇ ਉਹਦੇ ਮੁਲਜ਼ਮ ਫੜੇ ਗਏ ਤੇ ਉਹਨਾਂ ਨਾਲ ਕੀ ਹੋਣ ਜਾ ਰਿਹਾ। ਸਭ ਤੋਂ ਪਹਿਲੇ ਪਾਕਿਸਤਾਨ ਦੀ ਇੱਜ਼ਤ ਨੂੰ ਅੱਗੇ ਰੱਖਣਾ ਚਾਹੀਦਾ ਸੀ। ਇਹ ਛੋਟੇ ਛੋਟੇ ਮਸਾਇਲ ਫਿਰ ਕਿਸੇ ਜਗ੍ਹਾ ਤੇ ਬਹਿ ਕੇ ਹੱਲ ਹੋ ਜਾਂਦੇ। ਕਾਫੀ ਜਿਹੜੇ ਸਾਡੇ ਭਰਾ ਨੇ ਉਹ ਜਜ਼ਬਾਤੀ ਹੋ ਗਿਆ ਉੱਥੇ, ਉਹਨਾਂ ਨੇ ਉਹ ਸਵਾਲ ਹੀ ਨਹੀਂ ਕੀਤੇ। ਫੈਸਲ ਕਾਮਰਾਨ ਦਾ ਪੂਰਾ ਇੱਕ ਇਸ ਕੇਸ ਦੇ ਹਵਾਲੇ ਨਾਲ ਜਿਹੜਾ ਉਹ ਟ੍ਰਾਇਲ ਹੋ ਸਕਦਾ ਸੀ ਕਿ ਪੁਲਿਸ ਦੀ ਕਿੱਥੇ ਕਿੱਥੇ ਕੀ ਕੀ ਗਫਲਤ ਹੈਗੀ, ਲੇਕਿਨ ਇਹਨਾਂ ਨੇ ਆਪਣੀ ਜਿਹੜੀ ਇੱਕ ਜ਼ਾਤੀਅਤ ਸੀ ਉਹਨਾਂ ਨੂੰ ਅੱਗੇ ਰੱਖਿਆ। ਮੈਂ ਇਸ ਚੀਜ਼ ਨੂੰ ਬਿਲਕੁਲ ਵੀ ਜਸਟੀਫਾਈ ਨਹੀਂ ਕਰਦਾ ਕਿ ਸਾਥੀਆਂ ਨੇ ਠੀਕ ਕੀਤਾ ਹੈ। ਇਹਨਾਂ ਨੂੰ ਕਮ ਸੇ ਕਮ ਇਸ ਪ੍ਰੈਸ ਕਾਨਫਰੰਸ 'ਚ ਕੰਮ ਨਹੀਂ ਕਰਨਾ ਚਾਹੀਦਾ ਸੀ।